ਸਿਆਣੇ ਕਹਿੰਦੇ ਆ ਆਈ ਤੇ ਰੋਜੀ ਨਹੀਂ ਤੇ ਰੋਜਾ। ਜਿੱਦਾਂ ਦੇ ਅੱਜ ਕੱਲ ਆਪਣੇ ਹਾਲਾਤ ਹੈਗੇ ਮੁਲਕ ਦੇ, ਖਾਦ ਨਹੀਂ ਲੱਭਣ ਦੀ। ਖਾਦ ਇਦਾਂ ਹੋ ਗਿਆ ਕਿ ਬਹੁਤ ਹੀ ਮੁਸ਼ਕਲ ਹੋ ਗਿਆ ਉਹਨੂੰ ਲੱਭਣਾ, ਗੁੰਮ ਹੀ ਹੋ ਗਈ ਆ। ਜਿੱਥੇ ਜਾਈ ਜੀ ਖਾਦ ਕੋਈ ਨਹੀਂ। ਖਾਦ ਦਾ ਟਾਈਮ ਹੈਗਾ ਹੁਣ, ਇਹੀ ਵਕਤ ਹੈਗਾ ਖਾਦ ਦਾ ਕਿ ਕਣਕ ਨੂੰ ਅਸੀਂ ਖਾਦ ਦੇਣੀ ਆ। ਸਾਨੂੰ ਨਹੀਂ ਲੱਭੂਗੀ ਤੇ ਫਿਰ ਰੋਜਾ ਹੀ ਰੱਖਾਂਗੇ, ਜੇ ਲੱਭ ਗਈ ਤੇ ਫਿਰ ਉਹ ਸਾਨੂੰ ਰੋਜੀ ਲੱਭੂ। ਹੁਣ ਤੇ ਆਹ ਹਾਲ ਹੋ ਗਿਆ, ਇਦਾਂ ਨਹੀਂ ਹੋਣਾ ਚਾਹੀਦਾ। ਰੁਪਈਏ ਦੇ ਕੇ ਲੈਣੀ ਆ ਤੇ ਫਿਰ ਵੀ ਨਾ ਲੱਭੇ ਤੇ ਫਿਰ ਕਿੱਧਰ ਜਾਏ ਕਿਸਾਨ। ਕਿਸਾਨ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਨਾ ਜੀ। ਡੀਲਰ ਲੁਕਾ ਛੱਡਦੇ ਆ, ਫਿਰ ਉਹ ਬਲੈਕ ਕਰਨਗੇ ਸਾਨੂੰ, ਫਿਰ ਉਹ ਬਲੈਕ ਕੀ ਦਿੰਦੇ ਆ ਮਹਿੰਗੀ ਕਰਕੇ। ਜ਼ਖੀਰਾ ਕਰਨਗੇ ਮਹਿੰਗੀ ਕਰਕੇ ਦੇਣਗੇ, ਉਹ ਬੇਵਕਤ ਹੀ ਹੋ ਜਾਊ। ਫਿਰ ਸਾਡੀਆਂ ਫਸਲਾਂ ਠੀਕ ਨਹੀਂ ਹੁੰਦੀਆਂ। ਫਸਲਾਂ ਲਈ ਸਾਨੂੰ ਟਾਈਮੋ ਟਾਈਮ ਹੀ ਚਾਹੀਦੀ, ਹਰ ਵਕਤ ਸਾਨੂੰ ਚੀਜ਼ਾਂ ਚਾਹੀਦੀਆਂ ਨੇ ਤੇ ਵਕਤ ਤੇ ਚਾਹੀਦੇ ਨੇ। ਕਿ 10 ਦਿਨ ਉਹਨਾਂ ਦੇਰ ਹੋ ਜਾਊ ਤੇ ਫਿਰ ਉਹਦਾ ਬੜਾ ਫਰਕ ਪੈ ਜਾਂਦਾ, ਰੋਜੀ ਘਟਦੀ ਆ, ਉਹਦਾ ਵਧਾਰਾ ਨਹੀਂ ਹੁੰਦਾ। ਕਣਕ ਦਾ ਮੌਸਮ ਹੈਗਾ ਖਾਦ ਦਾ, ਤੇ ਇਸ ਤੋਂ ਚਾਹੀਦਾ ਉਹਨਾਂ ਨੂੰ ਡੀਲਰਾਂ ਨੂੰ ਕਿ ਏਦਾਂ ਜ਼ੁਲਮ ਨਾ ਕਰਨ ਸਾਡੇ ਤੇ। ਅਸੀਂ ਕਿਸਾਨ ਗਰੀਬ ਲੋਕ ਹੁੰਨੇ ਆ, ਸ਼ਰੀਫ ਲੋਕ ਹੁੰਨੇ ਆ, ਅਸੀਂ ਚੁੱਪ ਕਰ ਜਾਓ ਫਿਰ ਸਹਿ ਜਾਓ। ਤੇ ਹਰ ਸਾਲ ਹੀ ਸਹੀਦਾ ਤੇ ਹੁਣ ਵੀ ਸਹਿ ਜਾਣਾ। ਮੇਰੇ ਪਿੱਛੇ ਫਸਲਾਂ ਨਜ਼ਰ ਆਉਂਦੀਆਂ ਹੋਣੀਆਂ ਤੇ ਖਾਦ ਦੀ ਕਮੀ ਦਾ ਸ਼ਿਕਾਰ ਹੈਗੇ ਨੇ, ਖਾਦ ਨਹੀਂ ਲੱਭਦੀ ਪਈ। ਤੇ ਲੱਭੂ, ਜੇ ਲੱਭ ਜਾਂਦੀ ਤੇ ਟਾਈਮੋ ਟਾਈਮ ਹੀ ਸਾਰਾ ਕੁਝ। ਹੁਣ ਸਾਨੂੰ ਵੀ ਇਹੀ ਕਰਨਾ ਚਾਹੀਦਾ ਕਿਸਾਨਾਂ ਨੂੰ, ਜੇ ਖਾਦ ਜ਼ਖੀਰਾ ਕਰ ਲਓ, ਪਹਿਲਾਂ ਲੈ ਕੇ ਰੱਖ ਲਓ, ਜੋ ਕਮੀ ਨਾ ਆਣ ਦਿਓ। ਪਾਣੀ ਲਈ ਡੀਜ਼ਲ ਵੀ ਪਹਿਲੇ ਹੀ ਹੋਏ, ਆਪਣੇ ਕੋਲ ਹਰ ਚੀਜ਼ ਪਹਿਲੇ ਹੀ ਪਈ ਹੋਣੀ ਚਾਹੀਦੀ ਫਾਲਤੂ, ਫਿਰ ਤੇ ਆਪਣੀਆਂ ਫਸਲਾਂ ਹੋ ਸਕਦੀਆਂ। ਨਹੀਂ ਤੇ ਫਿਰ ਮੁਸ਼ਕਲ 'ਚ ਪੈ ਜਾਂਦੇ ਆ। ਤੇ ਰੱਬ ਬਾਕੀ ਸਵੱਲੀਆਂ ਕਰਦੇ ਆ, ਲੋਕੀ ਤੇ ਕਵੱਲੀਆਂ ਹੀ ਕਰਦੇ ਆ, ਰੱਬ ਫਿਰ ਸਵੱਲੀਆਂ ਕਰਦਾ ਤੇ ਉਹਨੇ ਹੀ ਸਾਰਾ ਕੁਝ ਦੇਣਾ। ਤੇ ਪਰੇਸ਼ਾਨ ਹੋ ਜਾਈਦਾ, ਫਿਰ ਨਹੀਂ ਵੀ ਹੋਣਾ ਚਾਹੀਦਾ। ਮਾਯੂਸੀ ਵੀ ਗੁਨਾਹ ਹੈਗੀ, ਸਾਰਾ ਕੁਝ ਠੀਕ ਹੋ ਜਾਂਦਾ। ਰੋਟੀ ਤੇ ਪੂਰਾ ਸਾਲ ਹੀ ਲੱਭਦੀ ਆ ਨਾ, ਤੇ ਉਹ ਤੇ ਖਾਈ ਦੀ, ਉਹ ਤੇ ਕਿਧਰੇ ਨਹੀਂ ਜਾਂਦੀ। ਤੇ ਭਾਈ ਦੀਆਂ ਗੱਲਾਂ ਜੇਕਰ ਪਸੰਦ ਆਉਂਦੀਆਂ ਹੋਣ ਨਾ, ਚੰਗੀਆਂ ਲੱਗਦੀਆਂ ਹੋਣ, ਤੇ ਫਿਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ ਜੀ।